ਉਹ ਵੈਸੇ ਮੰਗਾ ਨਹੀਂ ਸਾਡੇ ਹੱਕ ਹੈ, ਪਰ ਜੋ ਕੋਰਟ ਵੱਲੋਂ ਉਹਨਾਂ ਨੂੰ ਸਜ਼ਾਵਾਂ ਦਿੱਤੀ ਗਈਆਂ ਉਹ ਪੂਰੀਆਂ ਕਰ ਚੁੱਕੇ ਹਾਂ। ਉਹਨਾਂ ਦੀ ਰਿਹਾਈ ਵਾਸਤੇ ਅਸੀਂ 11 ਜਨਵਰੀ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਅਰਦਾਸ ਕਰਕੇ ਇੱਕ ਰੋਸ ਮਾਰਚ ਸੰਗਤਾਂ ਨੂੰ ਜਾਗਰੂਕ ਕਰਨ ਵਾਸਤੇ ਗਵਰਨਰ ਹਾਊਸ ਤੱਕ ਕੱਢ ਰਹੇ ਹਾਂ। ਦੇਖੋ ਲੋਕਤੰਤਰ ਹੈ ਜਿਹੜਾ ਮੈਂ ਕਹਿਣਾ ਵੀ ਸਿੱਖਾਂ ਵਾਸਤੇ ਲੋਕਤੰਤਰ ਬਿਲਕੁਲ ਨਹੀਂ, ਸਾਨੂੰ ਆਜ਼ਾਦੀ ਬਿਲਕੁਲ ਨਹੀਂ, ਜੋ ਆਜ਼ਾਦੀ ਤੋਂ ਬਾਅਦ ਸਾਡੇ ਬਣਦੇ ਹੱਕ ਸੀ ਉਹ ਬਿਲਕੁਲ ਨਹੀਂ ਮਿਲੇ। ਕੋਰਟ ਨੇ 3 ਸਿੰਘਾਂ ਨੂੰ ਸਜ਼ਾ ਸੁਣਾਈ ਹੈ। ਜੁਰਮ ਕੀ ਸੀ ਉਹਨਾਂ ਦਾ? ਕਹਿੰਦੇ ਇਹਨਾਂ ਕੋਲੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਫੋਟੋਆਂ ਫੜੀ ਗਈਆਂ, ਲਿਟਰੇਚਰ ਫੜਿਆ ਗਿਆ, ਲਿਟਰੇਚਰ ਦੇ ਬਦਲੇ ਹੀ ਉਹਨਾਂ ਨੂੰ ਉਮਰ ਕੈਦ ਸੁਣਾਈ ਗਈ। ਜਿਹੜੇ ਅੱਜ ਵੀ ਨਾਭਾ ਜੇਲ੍ਹ ਤੋਂ ਤਬਦੀਲ ਹੋ ਕੇ ਫਰੀਦਕੋਟ ਜੇਲ੍ਹ 'ਚ ਉਹਨਾਂ ਨੂੰ ਬੰਦ ਹੈ। ਇਸ ਕਰਕੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ। ਲੋਕਤੰਤਰ ਦੀ ਪਰਿਭਾਸ਼ਾ ਹੋਰਾਂ ਵਾਸਤੇ ਹੋ ਰਿਹਾ, ਸਾਡੇ ਵਾਸਤੇ ਹੋ। ਤੇ ਸਿੱਖ ਕੀ ਕਰਨ? ਉਹਦੇ ਫਿਰ ਆਪ ਇਨਸਾਫ ਲੈਣ ਲਈ ਮਜਬੂਰ ਹਾਂ ਅਸੀਂ। ਸਾਡੀ ਖੁਸ਼ੀ ਨਹੀਂ ਹੈ, ਮਜਬੂਰੀ 'ਚ ਅਸੀਂ ਹੁਣ ਇਨਸਾਫ ਲੈ ਰਹੇ ਹਾਂ। ਦੇਖੋ ਜੀ, ਇਹ ਤਾਂ ਪ੍ਰੀ ਪਲਾਨ ਹੈ ਸਾਰਾ। ਪਹਿਲਾਂ ਪੰਜਾਬ ਦੇ ਵਿੱਚ ਬੇਅਦਬੀਆਂ ਕਰਾਈਆਂ ਗਈਆਂ ਨੇ, ਉਸ ਤੋਂ ਬਾਅਦ ਬੰਬ ਬਲਾਸਟ ਹੋਇਆ। ਇਹ ਸਾਰੀ ਘਟਨਾਵਾਂ ਇੱਕ ਦੂਜੇ ਨਾਲ ਜੁੜੀ ਹੋਈਆਂ ਨੇ। ਇਸ ਮੁਲਕ ਦੀ ਆਪਾਂ ਨੂੰ ਰਾਜਨੀਤੀ ਪੜ੍ਹਨੀ ਪਵੇਗੀ। ਸੋ ਇਸ ਮੁਲਕ ਦੇ ਜਿਹੜੇ ਲੀਡਰ ਨੇ, ਫੌਜੀ ਸਰਕਾਰਾਂ ਨੇ, ਪਾਰਟੀਆਂ ਨੇ, ਉਹਨਾਂ ਨੂੰ ਆਪਣਾ ਰਾਜ ਚਾਹੀਦਾ। ਉਹਨਾਂ ਨੂੰ ਕਿਸੇ ਹਿੰਦੂ ਨਾਲ ਮਤਲਬ ਨਹੀਂ, ਕਿਸੇ ਸਿੱਖ ਨਾਲ ਮਤਲਬ ਨਹੀਂ, ਕਿਸੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਉਹਨਾਂ ਨਾਲ ਕੋਈ, ਉਹਨਾਂ ਨੂੰ ਆਪਣਾ ਰਾਜ ਚਾਹੀਦਾ। TV 84 ਇੰਡੀਆ ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ ਸਭਰਾ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਦੇ ਵਿੱਚ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਕਮੇਟੀ ਅਤੇ ਅਕਾਲ ਜੂਥ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਸੱਦੀ ਗਈ ਹੈ। ਸੰਗਤ ਨੂੰ ਸੁਨੇਹਾ ਦਿੱਤਾ ਗਿਆ ਹੈ ਕਿ ਜਨਵਰੀ ਦੇ ਮਹੀਨੇ ਦੇ ਵਿੱਚ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਚੱਲ ਕੇ ਚੰਡੀਗੜ੍ਹ ਦੇ ਵਿੱਚ ਪੁੱਜ ਕੇ ਗਵਰਨਰ ਹਾਊਸ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਬੰਦੀ ਸਿੰਘਾਂ ਦੀ ਰਿਹਾਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਮੌਜੂਦਾ ਸਮੇਂ ਦੇ ਵਿੱਚ ਬੇਅਦਬੀਆਂ ਹੋ ਰਹੀਆਂ ਨੇ। ਕਿਹੜੀਆਂ ਮੰਗਾਂ ਨੂੰ ਲੈ ਕੇ ਅਕਾਲ ਜੂਥ ਅਤੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ ਇਹ ਜਿਹੜਾ ਮੰਗ ਪੱਤਰ ਸੌਂਪਿਆ ਜਾਵੇਗਾ। ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਧਰਮੀ ਪਿਤਾ ਬਾਪੂ ਗੁਰਚਰਨ ਸਿੰਘ ਸਾਡੇ ਨਾਲ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬਾਪੂ ਜੀ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਬਾਪੂ ਜੀ, ਕਿਹੜੀਆਂ ਮੰਗਾਂ ਨੂੰ ਲੈ ਕੇ ਜਨਵਰੀ ਦਾ ਮਹੀਨਾ ਤੈਅ ਕੀਤਾ ਹੈ? ਕਿਹੜੀ ਤਰੀਕ ਨੂੰ, ਕਿੱਥੋਂ ਆਰੰਭਤਾ ਕਰਕੇ ਔਰ ਗਵਰਨਰ ਹਾਊਸ ਨੂੰ ਚੰਡੀਗੜ੍ਹ ਦੇ ਵਿੱਚ ਆ ਕੇ ਮੰਗ ਪੱਤਰ ਸੌਂਪਣ ਦੀ ਤਿਆਰੀ ਕੀਤੀ ਜਾ ਰਹੀ ਹੈ? ਦੇਖੋ ਅੱਜ ਜਿਹੜਾ ਅਸੀਂ ਮੀਡੀਆ ਦੇ ਰੂਬਰੂ ਹੋਏ ਆ ਨਾ, ਉਹ ਵੈਸੇ ਮੰਗਾ ਨਹੀਂ, ਸਾਡੇ ਹੱਕ ਹੈ। ਸਾਡੇ ਬੰਦੀ ਸਿੰਘ ਜਿਹੜੇ ਲੰਮੇ ਸਮੇਂ ਤੋਂ ਜੇਲ੍ਹਾਂ 'ਚ ਬੰਦ ਹੈ, ਜਿਹੜੇ ਇੱਥੋਂ ਤੱਕ ਵੀ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਹੈ। 15 ਸਾਲ ਉਹ ਵਾਧੂ ਸਜ਼ਾਵਾਂ ਕੱਟ ਚੁੱਕੇ ਹੈ, ਪਰ ਸਰਕਾਰ ਉਹਨਾਂ ਨੂੰ ਰਿਹਾ ਨਹੀਂ ਕਰ ਰਹੀ। ਇੱਕ ਪਾਸੇ ਉਹ ਭਗਵੇਂ ਉਸ ਵਾਲੇ ਬੜੇ ਕ੍ਰਾਈਮ ਕਰੇ ਆ ਜਿਨ੍ਹਾਂ ਤੇ ਕੇਸ ਹੈ, ਵੀ ਉਹਨਾਂ ਨੂੰ ਸਰਕਾਰ ਬਿਨਾਂ ਉਸ 'ਤੇ ਹੀ ਰਿਹਾ ਕਰੀ ਜਾ ਰਹੀ ਹੈ। ਉਹ ਇੱਥੇ ਤੱਕ ਵੀ MP ਬਣ ਰਹੇ ਹੈ, ਇਲੈਕਸ਼ਨਾਂ ਲੜ ਕੇ ਹੈ। ਇੱਕ ਪਾਸੇ ਸਾਡੇ ਸਿੰਘ ਜਿਹੜੇ ਉਸ ਸਿਸਟਮ ਦੇ ਖਿਲਾਫ ਉਹਨਾਂ ਨੇ ਜੋ ਕਾਰਜ ਕਰਿਆ, ਪਰ ਜੋ ਕੋਰਟ ਵੱਲੋਂ ਉਹਨਾਂ ਨੂੰ ਸਜ਼ਾਵਾਂ ਦਿੱਤੀ ਗਈਆਂ ਉਹ ਪੂਰੀਆਂ ਕਰ ਚੁੱਕੇ ਹੈ। ਉਹਨਾਂ ਦੀ ਰਿਹਾਈ ਵਾਸਤੇ ਅਸੀਂ 11 ਜਨਵਰੀ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਅਰਦਾਸ ਕਰਕੇ ਇੱਕ ਰੋਸ ਮਾਰਚ ਸੰਗਤਾਂ ਨੂੰ ਜਾਗਰੂਕ ਕਰਨ ਵਾਸਤੇ ਗਵਰਨਰ ਹਾਊਸ ਤੱਕ ਕੱਢ ਰਹੇ ਹਾਂ, ਤਾਂ ਕਿ ਅਸੀਂ ਜਿਹੜਾ ਸਾਡਾ ਹੱਕ ਬਣਦਾ ਹੱਕ ਹੈ ਉਹ ਸਰਕਾਰ ਦੇ ਕੰਨਾਂ ਤੱਕ ਪਹੁੰਚਾ ਸਕੀਏ। ਜਿਹੜਾ ਗੱਲ ਕਰੀਏ ਬੇਅਦਬੀ ਦੀ, ਇਹ ਤਾਂ 2015 ਤੋਂ ਬੇਅਦਬੀਆਂ ਸ਼ੁਰੂ ਹੋਈਆਂ, ਕਿਉਂਕਿ ਉਸ ਟਾਈਮ ਪੰਥਕ ਕਹਾਉਣ ਵਾਲੀ ਸਰਕਾਰ ਜਿਹਨੇ ਇੱਕ ਮੌਕਟਾਈ ਪਾਇਆ ਹੋਇਆ ਸੀ, ਉਸ ਦੇ ਸਭ ਤੋਂ ਵੱਡੀ ਬੇਅਦਬੀ ਹੋਈ ਸੀ ਗੁਰੂ ਗ੍ਰੰਥ ਸਾਹਿਬ ਦੀ। ਪਰ ਉਸ ਤੋਂ ਬਾਅਦ ਵੀ ਜਿਹੜਾ ਸੰਗਤਾਂ ਇਨਸਾਫ ਮੰਗ ਰਹੀਆਂ ਸੀ ਵੀ ਉਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ, ਉਹ ਸ਼ਾਂਤਮਈ ਬੈਠਿਆਂ ਦੇ ਗੋਲੀ ਚਲਾ ਕੇ 2 ਸਿੰਘਾਂ ਨੂੰ ਵੀ ਸ਼ਹੀਦ ਕਰਿਆ ਗਿਆ। ਭਾਰਤ ਦੇ ਵਿੱਚ ਲੋਕਤੰਤਰ ਕਿਹਾ ਜਾਂਦਾ ਕਿ ਲੋਕਤੰਤਰ ਹੈ ਜਦੋਂ ਲੋਕ ਆਪਣੇ ਅਧਿਕਾਰ ਮੰਗਦੇ ਹੈ। ਕੋਟਕਪੂਰਾ ਗੋਲੀਕਾਂਡ ਦੀ ਗੱਲ ਕਰੀਏ, ਸ਼ਰੇਆਮ ਜਲਿਆਂਵਾਲੇ ਬਾਗ ਦੇ ਵਿੱਚ ਜਿਵੇਂ ਅਡਵੈਰ ਨੇ ਗੋਲੀਆਂ ਚਲਾਈਆਂ ਸੀ, ਲੋਕਾਂ ਨੂੰ, ਨਿਹੱਥਿਆਂ ਨੂੰ ਕੁਚਲਿਆ ਸੀ, ਇਸੇ ਤਰ੍ਹਾਂ ਕੋਟਕਪੂਰੇ ਦੇ ਵਿੱਚ ਬਾਦਲ ਸਰਕਾਰ ਵਾਲੇ ਗੋਲੀਆਂ ਚੱਲਦੀਆਂ ਹੈ। ਅੜੇ ਤੱਕ ਇਨਸਾਫ ਕਿਉਂ ਨਹੀਂ? ਲੰਬਾ ਸਮਾਂ ਹੋ ਚੱਲਿਆ, ਲੰਮਾ ਸਮਾਂ ਸੰਘਰਸ਼ ਕਰਦੇ ਲੋਕਾਂ ਨੂੰ, ਧਰਨੇ ਲੱਗਦੇ ਹੈ, ਸਿੱਖ ਵੱਖ ਤਰੀਕਿਆਂ ਦੇ ਨਾਲ ਆਪਣਾ ਜਿਹੜਾ ਰੋਸ ਪ੍ਰਗਟਾਵਾ ਕਰਦੇ ਹੈ, ਪਰ ਲੰਮੇ ਸਮੇਂ ਬਾਅਦ ਇਨਸਾਫ ਨਾ ਮਿਲਣਾ ਕਾਰਨ ਕੀ ਹੈ? ਦੇਖੋ ਲੋਕਤੰਤਰ ਹੈ ਜਿਹੜਾ ਮੈਂ ਕਹਿਣਾ ਵੀ ਸਿੱਖਾਂ ਵਾਸਤੇ ਲੋਕਤੰਤਰ ਬਿਲਕੁਲ ਨਹੀਂ, ਸਾਨੂੰ ਆਜ਼ਾਦੀ ਬਿਲਕੁਲ ਨਹੀਂ, ਜੋ ਆਜ਼ਾਦੀ ਤੋਂ ਬਾਅਦ ਸਾਡੇ ਬਣਦੇ ਹੱਕ ਸੀ ਉਹ ਬਿਲਕੁਲ ਨਹੀਂ ਮਿਲੇ।
ਸਾਨੂੰ ਉਸ ਸਮੇਂ ਤੋਂ ਹੀ ਆਜ਼ਾਦੀ ਤੋਂ ਬਾਅਦ ਇੱਕ ਗੁਲਾਮੀ ਦਾ ਅਹਿਸਾਸ ਲਗਾਤਾਰ ਕਰਾਇਆ ਜਾ ਰਿਹਾ। ਭਾਵੇਂ ਕਿ ਜਿਸ ਤਰ੍ਹਾਂ ਅੱਜ ਗੱਲ ਕਰੀਏ 1984 ਦੀ, ਸਿੱਖਾਂ ਦਾ ਕਤਲੇਆਮ ਹੋਇਆ, ਪਰ ਅੱਜ ਤੱਕ ਕੋਈ ਇਨਸਾਫ ਨਹੀਂ ਮਿਲਿਆ। ਜਿਨ੍ਹਾਂ ਦੋਸ਼ੀਆਂ ਨੇ ਉਹ ਕਿਰਾਏ ਕਰੇ, ਉਹਨਾਂ ਦੇ ਖਿਲਾਫ ਕੋਈ ਬਣਦੀ ਕਾਰਵਾਈ ਨਹੀਂ ਕਰੀ। ਪਰ ਜਦੋਂ ਕੋਈ ਸਿੱਖ ਕੋਈ ਥੋੜ੍ਹਾ ਬਹੁਤਾ ਉਹ ਕਰ ਦਿੰਦਾ, ਉਸ ਦੇ ਖਿਲਾਫ ਵੱਡੇ ਵੱਡੇ ਕੇਸ। ਮੈਂ ਇੱਕ ਗੱਲ ਕਰਾਂ ਵੀ ਇੱਕ ਨਵਾਂ ਸ਼ਹਿਰ ਤੋਂ ਕੋਰਟ ਨੇ 3 ਸਿੰਘਾਂ ਨੂੰ ਸਜ਼ਾ ਸੁਣਾਈ ਹੈ। ਜੁਰਮ ਕੀ ਸੀ ਉਹਨਾਂ ਦਾ? ਕਹਿੰਦੇ ਇਹਨਾਂ ਕੋਲੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਫੋਟੋਆਂ ਫੜੀ ਗਈਆਂ, ਲਿਟਰੇਚਰ ਫੜਿਆ ਗਿਆ, ਲਿਟਰੇਚਰ ਦੇ ਬਦਲੇ ਹੀ ਉਹਨਾਂ ਨੂੰ ਉਮਰ ਕੈਦ ਸੁਣਾਈ ਗਈ। ਜਿਹੜੇ ਅੱਜ ਵੀ ਨਾਭਾ ਜੇਲ੍ਹ ਤੋਂ ਤਬਦੀਲ ਹੋ ਕੇ ਫਰੀਦਕੋਟ ਜੇਲ੍ਹ 'ਚ ਉਹਨਾਂ ਨੂੰ ਬੰਦ ਹੈ। ਪਰ ਇੱਕ ਪਾਸੇ ਉਹ ਮੈਂ ਗੱਲ ਕਰਾਂ ਪਟਿਆਲੇ 4 ਪੁਲਿਸ ਮੁਲਾਜ਼ਮ ਜਿਸ 'ਚ 2 ਅਫਸਰ ਸੀ, ਉਹਨਾਂ ਨੂੰ ਕਤਲ ਕੇਸ 'ਚ ਉਮਰ ਕੈਦ ਹੋਈ, ਪਰ ਉਹਨਾਂ ਨੂੰ 6 ਮਹੀਨੇ ਬਾਅਦ ਹੀ ਸਰਕਾਰ ਨੇ ਆਪਣੀ ਸਿਫਾਰਸ਼ 'ਤੇ ਰਿਹਾ ਕਰ ਦਿੱਤਾ। ਇਸ ਕਰਕੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ। ਲੋਕਤੰਤਰ ਦੀ ਪਰਿਭਾਸ਼ਾ ਹੋਰਾਂ ਵਾਸਤੇ ਹੋ ਰਿਹਾ, ਸਾਡੇ ਵਾਸਤੇ ਹੋ ਰਿਹਾ। ਇਸ ਕਰਕੇ ਸਾਨੂੰ ਸਾਡੇ ਬਣਦੇ ਹੱਕ ਨਹੀਂ ਮਿਲ ਰਹੇ। ਜਸਵਿੰਦਰ ਸਿੰਘ ਰਾਜਪੁਰਾ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ। ਵੀਰ ਜੀ, ਲਗਾਤਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਹੋਈਆਂ। ਥੋੜ੍ਹੇ ਦਿਨ ਪਹਿਲਾਂ ਸਿੱਖਾਂ ਦੇ ਹਿਰਦੇ ਨੂੰ ਠੇਸ ਪਹੁੰਚਾਉਣ ਵਾਲੀ ਘਟਨਾ ਦਰਬਾਰ ਸਾਹਿਬ ਦੇ ਵਿੱਚ ਵਾਪਰਦੀ ਹੈ। ਦੋਸ਼ੀ ਦੇ ਵੱਲੋਂ ਸ਼ਰੇਆਮ ਇੱਕ ਤਰ੍ਹਾਂ ਦੇ ਨਾਲ ਜਿਹੜਾ ਸੀ ਇੱਕ ਪਾਸੜ ਹੋ ਕੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮੌਕੇ 'ਤੇ ਸਿੱਖ ਸੰਗਤ ਦੇ ਵੱਲੋਂ ਉਸ ਦੋਸ਼ੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਪਰ ਇੱਕ ਧਿਰ ਇਸ ਤਰ੍ਹਾਂ ਦੀ ਪੈਦਾ ਹੋਈ ਹੈ ਜਿਹੜੀ ਲਗਾਤਾਰ ਸਿੱਖ ਸੰਗਤ ਦੇ ਇਸ ਫੈਸਲੇ ਦਾ ਵਿਰੋਧ ਕਰਦੀ ਆ ਰਹੀ ਹੈ। ਜੇ ਤੁਹਾਡੇ ਨਜ਼ਰੀਏ ਤੋਂ, ਤੁਹਾਡੀ ਅੱਖ ਤੋਂ ਦੇਖਣਾ ਹੋਵੇ, ਕਿਵੇਂ ਦੇਖ ਸਕਦੇ ਇਸ ਨੂੰ? ਦੇਖੋ ਜੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਦੋਂ ਹੁੰਦੀ ਹੈ, ਮੈਂ ਥੋੜ੍ਹਾ ਜਿਹਾ ਅੰਕੜੇ ਤੁਹਾਡੇ ਨਾਲ ਸ਼ੇਅਰ ਕਰਾਂਗਾ ਕਿ 2017 ਤੋਂ ਲੈ ਕੇ 2020 ਤੱਕ ਤਕਰੀਬਨ 702 ਮੁਕੱਦਮੇ ਦਰਜ ਹੋਏ ਨੇ ਬੇਅਦਬੀਆਂ ਦੇ, 295 ਧਾਰਾ ਹੇਠ, ਤੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਕੀਤੀਆਂ। ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਨਾ ਲੋਕਾਂ ਨੂੰ ਪੁੱਛਣਾ ਚਾਹਾਂਗਾ ਕਿ 700 ਚੋਂ ਕਿੰਨੇ ਕੁ ਬੰਦਿਆਂ ਨੂੰ ਸਜ਼ਾ ਹੋ ਗਈਆਂ ਨੇ ਜੀ? ਕਿੰਨੇ ਕੁ ਬੰਦਿਆਂ ਨੂੰ ਫਾਂਸੀ ਹੋ ਗਈ ਹੈ? ਕਿੰਨੇ ਕੁ ਬੰਦਿਆਂ ਨੂੰ ਉਮਰ ਕੈਦ ਹੋ ਗਈ ਹੈ? ਸਾਰੇ ਬੰਦੇ ਹਫ਼ਤੇ 'ਚ 4 ਦਿਨਾਂ 'ਚ, 10 ਦਿਨਾਂ 'ਚ, 20 ਦਿਨਾਂ 'ਚ, 2 ਮਹੀਨੇ 'ਚ, 3 ਮਹੀਨੇ ਜ਼ਮਾਨਤਾਂ ਕਰਾ ਕੇ ਬਾਹਰ ਆ ਜਾਂਦੇ ਨੇ। ਸਿੱਖ ਕੀ ਕਰਨ? ਸਾਡੇ ਕੋਲ ਆਪਸ਼ਨ ਛੱਡੀ ਨਹੀਂ ਸਰਕਾਰ। ਅਸੀਂ ਤਾਂ 2015 ਤੋਂ ਲੈ ਕੇ ਧਰਨਾ ਲਾ ਰਹੇ ਹਾਂ, ਕਿਤੇ ਪ੍ਰੋਟੈਸਟ ਕਰ ਰਹੇ ਹਾਂ, ਕਿਤੇ ਨਾਅਰੇ ਮਾਰ ਰਹੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਪ੍ਰਤੀ ਤੁਸੀਂ ਕਾਨੂੰਨ ਬਣਾਓ। ਕਾਨੂੰਨ ਹੀ ਨਹੀਂ ਬਣਾਉਂਦੇ ਤੇ ਕੀ ਕਰੀਏ ਅਸੀਂ? ਸਾਡੇ ਨੌਜਵਾਨ ਕੀ ਕਰਨ ਦੱਸੋ? ਮਤਲਬ ਜੇ ਉਹ ਇਨਸਾਫ ਨਾ ਲੈਣ ਜਾਂ ਤਾਂ ਸਰਕਾਰ ਦਿੰਦੀ ਹੋਵੇ। ਇਹਨਾਂ ਨੂੰ ਤਾਂ ਇੰਨੀ ਵੀ ਅਕਲ ਨਹੀਂ ਅਸੀਂ ਅੰਗਰੇਜ਼ਾਂ ਦਾ ਜਿਹੜਾ ਕਾਨੂੰਨ ਬਣਾਇਆ ਉਸ ਤੋਂ ਅਕਲੇ ਲੈ ਲਈਏ। 1928 ਦੇ ਵਿੱਚ ਇੱਕ ਧਾਰਮਿਕ ਗ੍ਰੰਥ ਦੀ ਬੇਅਦਬੀ ਹੁੰਦੀ ਹੈ। ਉੱਥੋਂ ਲੋਕਾਂ ਦਾ ਰੌਲਾ ਪੈ ਜਾਂਦਾ ਕਿ ਸਾਡੇ ਧਾਰਮਿਕ ਗ੍ਰੰਥੀ ਉਸ ਬੰਦੇ ਨੇ ਬੇਅਦਬੀ ਕੀਤੀ ਹੈ, ਤੇ ਸਰਕਾਰ ਉਸ ਬੰਦੇ ਨੂੰ ਗ੍ਰਿਫਤਾਰ ਕਰ ਲੈਂਦੀ, ਅੰਗਰੇਜ਼ ਹਕੂਮਤ, ਤੇ ਗ੍ਰਿਫਤਾਰ ਕਰ ਲੈਂਦੀ। ਉਹ 4 ਦਿਨਾਂ 'ਚ ਬਰੀ ਹੋ ਜਾਂਦਾ ਵਾ। ਉਹ ਲੋਕ ਮਹਿਸੂਸ ਕਰਦੇ ਨੇ ਕਿ ਸਾਡੇ ਨਾਲ ਬੜਾ ਧੱਕਾ ਹੋਇਆ, ਇੱਕ ਬੰਦੇ ਨੇ ਸਾਡੇ ਧਾਰਮਿਕ ਗ੍ਰੰਥ ਦੀ ਬੇਅਦਬੀ ਕੀਤੀ ਗਈ, ਉਹ 4 ਦਿਨਾਂ 'ਚ ਬਰੀ ਵੀ ਹੋ ਗਿਆ। ਬਰੀ ਤਾਂ ਹੋ ਗਿਆ ਕਿਉਂਕਿ ਉਸ ਨੇ ਮਤਲਬ ਉਸ ਸਮੇਂ 'ਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਆ ਹੋਰ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਉਸ ਦੇ ਉੱਤੇ ਕੋਈ ਕਾਨੂੰਨ ਨਹੀਂ ਸੀ। ਫਿਰ ਜਦੋਂ ਉਹ ਬੰਦਾ ਤੁਰਿਆ ਫਿਰਦਾ ਸੀ, ਲੋਕਾਂ ਨੇ ਕੀ ਕੀਤਾ, ਇੱਕ ਧਰਮ ਦੇ, ਤੇ ਉਸ ਬੰਦੇ ਨੂੰ ਕਤਲ ਕਰ ਦਿੱਤਾ ਜਿਹਨੇ ਬੇਅਦਬੀ ਕੀਤੀ ਸੀ। ਤੇ ਅੰਗਰੇਜ਼ਾਂ ਦੇ ਵਿੱਚ ਹਾਹਾਕਾਰ ਮਚ ਗਈ ਕਿ ਇਹ ਕੀ ਹੋ ਗਿਆ। ਫਿਰ ਉਹ ਇੱਕ ਕਾਨੂੰਨ ਲੈ ਕੇ ਆਏ ਤਾਂ ਕਿ ਜੇ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਾਂ ਕੋਈ ਹੋਰ ਵੀ ਬੇਅਦਬੀ ਕਰਦਾ, ਧਾਰਮਿਕ ਗ੍ਰੰਥ ਦੀ ਕਿਸੇ ਦੀ ਵੀ ਬੇਅਦਬੀ ਹੁੰਦੀ ਹੈ, ਤੇ ਉਹਨੂੰ ਕਿਸੇ ਕਾਨੂੰਨ ਤਹਿਤ ਸਜ਼ਾ ਦਿੱਤੀ ਜਾਵੇ, ਉਹਨੂੰ ਫੜਿਆ ਜਾ ਸਕੇ। ਤੇ ਉਹਨਾਂ ਨੇ ਉਸ ਸਮੇਂ 295 ਇਹ ਧਾਰਾ ਨਿਜਾਤ ਕੀਤੀ ਸੀ। ਪਰ ਉਹ ਉਹਨਾਂ ਸਮੇਂ ਦੀ ਗੱਲ ਸੀਗੀ ਕਿ 295 ਇਹ ਤਹਿਤ 3 ਸਾਲ ਦੀ ਸਜ਼ਾ ਹੈ ਨਾ, ਉਹਨਾਂ ਸਮੇਂ 'ਚ ਬਹੁਤ ਸੀਗੀ। ਅੱਜ ਦੇ ਸਮੇਂ ਮੁਤਾਬਕ ਤਾਂ ਨਹੀਂ ਨਾ। ਅੱਜ ਦੇ ਸਮੇਂ ਮੁਤਾਬਕ ਇਹਨੂੰ ਹੋਰ ਸਖਤ ਕਰਨ ਦੀ ਲੋੜ ਸੀ ਕਿ ਉਮਰ ਕੈਦ ਹੋਵੇ ਤੇ ਬੰਦੇ ਨੂੰ ਫਾਂਸੀ ਦੀ ਸਜ਼ਾ ਹੋਵੇ। ਭਾਰਤ ਸਰਕਾਰ ਨੂੰ ਸਿੱਖਣਾ ਚਾਹੀਦਾ। ਜੇ ਆਪਾਂ ਗੱਲ ਕਰੀਏ ਤਾਂ ਜਿਹੜੇ ਸਾਡੇ ਪਹਿਲਾਂ ਬੰਦੀ ਸਿੰਘ ਜਿਨ੍ਹਾਂ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ, ਜਿਹੜੇ ਦੁਸ਼ਟਾਂ ਨੇ ਉਸ ਵਕਤ ਘੱਟ ਗਿਣਤੀਆਂ ਦਾ ਜਾਂ ਸਿੱਖ ਕੌਮ ਦੇ ਨੌਜਵਾਨਾਂ ਦਾ ਕਤਲੇਆਮ ਕੀਤਾ, ਨਸਲਕੁਸ਼ੀ ਕੀਤੀ, ਉਹਨਾਂ ਨੂੰ ਸੋਧਾ ਲਾਇਆ, ਉਹਨਾਂ ਨੂੰ ਜਿਹੜਾ ਸੀ ਮੌਤ ਦੇ ਘਾਟ ਉਤਾਰਿਆ। ਤੇ ਜੇ ਮੌਜੂਦਾ ਸਮੇਂ ਦੇ ਵਿੱਚ ਗੱਲ ਕਰ ਲਈਏ, ਥੋੜ੍ਹੇ ਦਿਨ ਪਹਿਲਾਂ ਕਪੂਰਥਲੇ ਦੇ ਵਿੱਚ ਘਟਨਾ ਵਾਪਰਦੀ, ਇੱਕ ਸ਼ਖਸ ਦੋਸ਼ ਦੇ ਵਿੱਚ ਜਿਹੜਾ ਸੀ ਉਹਨੂੰ ਸਿੰਘਾਂ ਦੇ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ। ਅੱਡ ਗ੍ਰੰਥੀ ਸਿੰਘ ਦੇ ਉੱਪਰ, ਕੁਝ ਅਣਪਛਾਤੇ ਸਿੰਘਾਂ ਦੇ ਉੱਪਰ ਜਿਹੜਾ ਸੀ CM ਚੰਨੀ ਦੇ ਕਹਿਣ ਦੇ ਉੱਪਰ ਇੱਕ ਮੁਕੱਦਮਾ ਦਰਜ ਕਰ ਲਿਆ ਜਾਂਦਾ ਹੈ ਕਿ ਜਿਹੜੇ ਸਾਡੇ ਪਹਿਲੇ ਸਿੰਘ ਉਹਨਾਂ ਵਾਸਤੇ ਅਸੀਂ ਸੰਘਰਸ਼ ਕਰ ਰਹੇ ਹਾਂ,
ਤੇ ਕੀ ਹੋਰ ਨਾ ਜਿਹੜੇ ਸਿੰਘ ਸਖਤ ਕਦਮ ਉਠਾਉਂਦੇ ਆ ਕਿ ਉਹਨਾਂ ਵਾਸਤੇ ਸੰਘਰਸ਼ ਕੌਣ ਕਰੇਗਾ? ਦੇਖੋ ਜੀ, ਮੈਂ ਸਮਝਦਾ ਜੇ ਕੋਈ ਵੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਦਾ ਇਨਸਾਫ ਲੰਦਾ ਜਾਂ ਇਨਸਾਫ ਦੀ ਗੱਲ ਕਰਦਾ, ਉਹਨੂੰ ਉਹਦੇ ਪ੍ਰਤੀ ਸਾਰੀ ਕੌਮ ਨੂੰ ਖੜਨਾ ਚਾਹੀਦਾ ਤੇ ਕੌਮ ਖੜੀ ਵੀ ਹੈ। ਕਿਉਂਕਿ ਅੱਜ ਦਾ ਉਹ ਦੌਰ ਹੈ, ਕਿਤੇ ਰੋਜ਼ ਕਦੇ ਕਿਤੇ ਬੇਅਦਬੀ, ਕਦੇ ਕਿਤੇ ਸਵੇਰੇ ਅਖਬਾਰ ਪੜ੍ਹੀ ਦੀ ਹੈ, ਪਤਾ ਲੱਗਦਾ ਕਿ ਉੱਥੇ ਬੇਅਦਬੀ ਹੋ ਗਈ। ਤੇ ਕੀ ਕਰੀਏ ਅਸੀਂ? ਸਰਕਾਰ ਤੇ ਇਨਸਾਫ ਨਹੀਂ ਦਿੰਦੀ, ਨਾ ਤੇ ਜਿਹੜੇ ਦੁਸ਼ਟ ਨੇ, ਜ਼ਾਲਮ ਨੇ, ਜਿਹੜੇ ਬੇਅਦਬੀ ਕਰਨ ਵਾਲੇ ਨੇ, ਨਾ ਤੇ ਸਰਕਾਰ ਉਹਨਾਂ ਨੂੰ ਫੜਦੀ ਹੈ। ਤੇ ਸਿੱਖ ਕੀ ਕਰਨ? ਉਹਦੇ ਫਿਰ ਆਪ ਇਨਸਾਫ ਲੈਣ ਲਈ ਮਜਬੂਰ ਹਾਂ ਅਸੀਂ। ਸਾਡੀ ਖੁਸ਼ੀ ਨਹੀਂ ਹੈ, ਮਜਬੂਰੀ 'ਚ ਅਸੀਂ ਹੁਣ ਇਨਸਾਫ ਲੈ ਰਹੇ ਹਾਂ। ਲੁਧਿਆਣੇ ਦੇ ਵਿੱਚ ਕੱਲ ਕੋਰਟ ਦੇ ਵਿੱਚ ਬੰਬ ਧਮਾਕਾ ਹੁੰਦਾ ਹੈ ਤਾਂ ਮੌਜੂਦਾ ਸਮੇਂ ਦੇ ਵਿੱਚ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆ ਉਹਨਾਂ ਦੇ ਵੱਲੋਂ ਇੱਕ ਸਟੇਟਮੈਂਟ ਆ ਜਾਂਦੀ ਹੈ ਕਿ ਉਹਦੀ ਜਿਹੜਾ ਦੋਸ਼ੀ ਬੰਬ ਦੇ ਨਾਲ ਜਿਹਦੀ ਮੌਤ ਹੁੰਦੀ ਹੈ ਉਸ ਧਮਾਕੇ ਦੇ ਦੌਰਾਨ, ਉਹਦੇ ਗੁੱਟ ਦੇ ਉੱਪਰ ਜਿਹੜਾ ਸੀ ਖੰਡੇ ਦਾ ਨਿਸ਼ਾਨ ਲੱਗਿਆ ਹੋਇਆ ਸੀ। ਕਿਤੇ ਨਾ ਕਿਤੇ ਸਵਾਲੀਆ ਚਿੰਨ੍ਹ ਤੇ ਨਹੀਂ ਲੱਗਦੇ ਕਿ ਜਿਹੜੀਆਂ ਘੱਟ ਗਿਣਤੀਆਂ ਜਾਂ ਸਿੱਖ ਕੌਮ ਹੈ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਟਾਰਗੇਟ ਕੀਤਾ ਜਾ ਰਿਹਾ? ਦੇਖੋ ਜੀ, ਇਹ ਤਾਂ ਪ੍ਰੀ ਪਲਾਨ ਹੈ ਸਾਰਾ। ਪਹਿਲਾਂ ਪੰਜਾਬ ਦੇ ਵਿੱਚ ਬੇਅਦਬੀਆਂ ਕਰਾਈਆਂ ਗਈਆਂ ਨੇ, ਉਸ ਤੋਂ ਬਾਅਦ ਬੰਬ ਬਲਾਸਟ ਹੋਇਆ। ਇਹ ਸਾਰੀ ਘਟਨਾਵਾਂ ਇੱਕ ਦੂਜੇ ਨਾਲ ਜੁੜੀ ਹੋਈਆਂ ਨੇ। ਇਸ ਮੁਲਕ ਦੀ ਆਪਾਂ ਨੂੰ ਰਾਜਨੀਤੀ ਪੜ੍ਹਨੀ ਪਵੇਗੀ ਕਿ ਜੇਕਰ ਕਸ਼ਮੀਰ ਦੇ ਵਿੱਚ ਚੋਣਾਂ ਆਉਣੀਆਂ ਨੇ ਜਾਂ ਹੋਣੀਆਂ ਨੇ, ਉਸ ਤੋਂ ਪਹਿਲਾਂ ਕੀ ਹੋਊਗਾ। ਉੱਥੇ ਬੰਬ ਧਮਾਕੇ ਕਰਾਏ ਜਾਂਦੇ ਨੇ। ਜੇ ਛੱਤੀਸਗੜ੍ਹ ਦੇ ਵਿੱਚ ਚੋਣਾਂ ਹੋਣੀਆਂ ਨੇ, ਉੱਥੇ ਨਕਸਲੀਆਂ ਤੋਂ ਪੁਲਿਸ ਵਾਲੇ ਮਰਾਏ ਜਾਂਦੇ ਨੇ ਜਾਂ ਪੁਲਿਸ ਵਾਲੇ ਤੋਂ ਨਕਸਲੀਆਂ ਨੂੰ ਮਰਾਇਆ ਜਾਂਦਾ ਵਾ। ਠੀਕ ਹੈ, ਜੇ ਪੰਜਾਬ 'ਚ ਚੋਣਾਂ ਹੁੰਦੀਆਂ ਨੇ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਜਾਂਦੀ ਹੈ। ਇਹ ਮੁਲਕ ਦੀ ਬਹੁਤ ਗੰਦੀ ਰਾਜਨੀਤੀ ਹੈ। ਉਹਨੂੰ ਸਾਰਾ ਤੁਸੀਂ 1947 ਤੋਂ ਲੈ ਕੇ ਅੱਜ ਤੱਕ ਦਾ ਇਹਨਾਂ ਦਾ ਇਤਿਹਾਸ ਪੜ੍ਹੀਏ ਚੋਣਾਂ ਦਾ, ਕਿ ਜਦੋਂ ਜਦੋਂ ਚੋਣਾਂ ਹੁੰਦੀਆਂ ਨੇ ਉਸ ਤੋਂ 3 ਮਹੀਨੇ ਪਹਿਲਾਂ ਕਿਹੜੀ ਕਿਹੜੀ ਘਟਨਾਵਾਂ ਵਾਪਰਦੀਆਂ, ਤੇ ਬਹੁਤ ਲਿਸਟ ਲੰਮੀ ਨਿਕਲੂਗੀ। ਸੋ ਇਸ ਮੁਲਕ ਦੇ ਜਿਹੜੇ ਲੀਡਰ ਨੇ, ਖੋਤੀ ਸਰਕਾਰਾਂ ਨੇ, ਪਾਰਟੀਆਂ ਨੇ, ਉਹਨਾਂ ਨੂੰ ਆਪਣਾ ਰਾਜ ਚਾਹੀਦਾ। ਉਹਨਾਂ ਨੂੰ ਕਿਸੇ ਹਿੰਦੂ ਨਾਲ ਮਤਲਬ ਨਹੀਂ, ਕਿਸੇ ਸਿੱਖ ਨਾਲ ਮਤਲਬ ਨਹੀਂ, ਕਿਸੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਉਹਨਾਂ ਨਾਲ ਕੋਈ, ਉਹਨਾਂ ਨੂੰ ਆਪਣਾ ਰਾਜ ਚਾਹੀਦਾ। ਉਹਨਾਂ ਨੂੰ ਜੇ ਲੋੜ ਪਈ ਸਿੱਖ ਪੰਥ ਦੇ ਮਸਲਿਆਂ ਨੂੰ ਲੈ ਕੇ ਸੁਹਿਰਦ ਹੋ, ਹਰ ਮਸਲੇ ਦੇ ਉੱਪਰ ਗੱਲ ਕਰਦੇ ਹੋ, ਤਾਂ ਫਿਰ ਜੇ ਗੱਲ ਕਰੀਏ ਤਾਂ ਸਿੱਖਾਂ ਦੇ ਕੋਲੇ ਰਸਤਾ ਕਿਹੜਾ ਰਹਿ ਜਾਂਦਾ ਸੰਘਰਸ਼ ਵਿੱਢਣ ਤੋਂ ਇਲਾਵਾ? ਕਿਸ ਤਰੀਕੇ ਦੇ ਨਾਲ ਉਹਦਾ ਰੋਡ ਮੈਪ ਕੀ ਹੋਣਾ ਚਾਹੀਦਾ? ਰੋਡ ਮੈਪ ਤਾਂ ਦੇਖੋ, ਹੁਣ ਆਪਾਂ ਕਿਸਾਨੀ ਮੋਰਚਾ ਜਿਹੜਾ ਰਲ ਕੇ ਫਤਿਹ ਕੀਤਾ ਵਾ, ਉਸ ਤਰੀਕੇ ਦੇ ਨਾਲ ਜਿਹੜਾ ਬਾਕੀ ਜਿਹੜੇ ਮਸਲੇ ਨੇ ਉਹ ਬੈਠ ਕੇ ਵਿਚਾਰ ਕੇ ਉਹਨਾਂ ਵੱਲ ਕੇਂਦਰਿਤ ਹੋਣਾ ਚਾਹੀਦਾ, ਤਾਂ ਕਿ ਜਿਹੜੇ ਬਾਕੀ ਸਾਡੇ ਮਸਲੇ ਨੇ ਸਿੱਖਾਂ ਦੇ, ਕੌਮ ਦੇ, ਉਹਨਾਂ ਨੂੰ ਅਸੀਂ ਹੱਲ ਕਰਾ ਸਕੀਏ। ਸਾਡੀਆਂ ਜਥੇਬੰਦੀਆਂ ਵੱਖ-ਵੱਖ ਧਿਰਾਂ ਦੇ ਵਿੱਚ ਖਿੰਡੀਆਂ ਹੋਈਆਂ, ਹਰ ਬੰਦਾ ਆਪਣੀ ਜਥੇਬੰਦੀ ਬਣਾਈ ਫਿਰਦਾ, ਹਰ ਬੰਦਾ ਪ੍ਰਧਾਨਗੀ ਭਾਲਦਾ, ਆਗੂ ਬਣਨਾ ਚਾਹੁੰਦਾ ਹੈ। ਕਿਤੇ ਨਾ ਕਿਤੇ ਸਾਡੇ ਮਨਾਂ ਦੇ ਵਿੱਚ ਜਿਹੜੀ ਚੌਧਰ ਦੀ ਲਾਲਸਾ ਤੇ ਨਹੀਂ, ਇਹ ਲਾਲਸਾ ਕਿਵੇਂ ਖਤਮ ਹੋ ਸਕਦੀ ਹੈ? ਕਿਵੇਂ ਪੰਥ ਨੂੰ ਇੱਕ ਜਿਹੜਾ ਮੰਚ ਦੇ ਉੱਪਰ ਇਕੱਤਰ ਕੀਤਾ ਜਾ ਸਕਦਾ? ਇਹ ਤਾਂ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਤੱਕ ਅਸੀਂ ਅਗਵਾਈ ਨਹੀਂ ਕਬੂਲਦੇ, ਉਹਨਾਂ ਦੀ ਅਗਵਾਈ ਦੇ ਵਿੱਚ ਆ ਕੇ ਹੀ ਸਾਰਾ ਹੋ ਸਕਦਾ ਕਿ ਅਸੀਂ ਇੱਕ ਸੇਵਾਦਾਰ ਹੋ ਕੇ ਇੱਕ ਕੌਮ ਦੀ ਸੇਵਾ ਕਰਨੀ ਹੈ। ਅਸੀਂ ਵਿਚਰਨਾ ਵਾ, ਪੰਥ ਵਸੇ ਮੈਂ ਉਜੜਾਂ। ਜਦੋਂ ਤੱਕ ਇਹ ਜਿਹੜਾ ਨਾਰਾ ਸਾਡੇ ਮਨ ਦੇ ਵਿੱਚ ਸ਼ਬਦ ਨੇ ਵਸ ਨਹੀਂ ਜਾਂਦੇ, ਉਦੋਂ ਤੱਕ ਕੁਝ ਨਹੀਂ ਹੋਣਾ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਅਸੀਂ ਓਟ ਆਸਰਾ ਲੈ ਕੇ ਇਹਨਾਂ ਗੱਲਾਂ 'ਤੇ ਤੁਰਾਂਗੇ ਤੇ ਸਾਰਾ ਕੁਝ ਹੱਲ ਹੋਊਗਾ। ਅਕਾਲ ਜੂਥ ਦੇ ਆਗੂ ਭਾਈ ਜਸਵਿੰਦਰ ਸਿੰਘ ਰਾਜਪੁਰਾ ਦੇ ਨਾਲ ਗੱਲਬਾਤ ਕੀਤੀ ਹੈ। ਤਮਾਮ ਮਸਲਿਆਂ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਤਮਾਮ ਸ਼ਖਸੀਅਤਾਂ ਦੇ ਨਾਲ ਗੱਲਬਾਤ ਲੈ ਕੇ ਤੁਹਾਡੇ ਤੱਕ ਹਾਜ਼ਰ ਹੋਵਾਂਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।